व्यूअर्स वेलकम बैक टू प्रोग्राम। सो व्यूअर्स एंड वाले सैक्शन ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦੇ ਐਡਵਾਈਜ਼ਰ ਅਬਦੁਲ ਰਜ਼ਾਕ ਦਾਊਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੇਰੀ ਰਾਏ ਮੁਤਾਬਕ ਸਾਨੂੰ ਭਾਰਤ ਨਾਲ ਵਪਾਰਕ ਸਬੰਧ ਖੋਲ ਦੇਣੇ ਚਾਹੀਦੇ ਨੇ। ਸੋ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਮਰਾਨ ਖਾਨ ਸਾਹਿਬ ਦੇ ਐਡਵਾਈਜ਼ਰ ਇਹ ਕਿਹੋ ਜਿਹੀ ਸਲਾਹ ਪ੍ਰਧਾਨ ਮੰਤਰੀ ਨੂੰ ਦੇ ਰਹੇ ਨੇ। ਕੀ ਕਸ਼ਮੀਰ ਦਾ ਮਸਲਾ ਹੱਲ ਹੋ ਗਿਆ ਹੈ? ਕੀ ਭਾਰਤ ਵਿੱਚ ਮੁਸਲਮਾਨਾਂ ਦੇ ਉੱਤੇ ਜ਼ੁਲਮ ਰੁਕ ਗਏ ਨੇ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਹੁਣ ਲਫ਼ਜ਼ ਜੇ ਬੇਗੈਰਤੀ ਵਰਤਾਂ ਤੇ ਸ਼ਾਇਦ ਕਈਆਂ ਨੂੰ ਸਟਰੋਂਗ ਲਫ਼ਜ਼ ਲੱਗੇ। ਅੱਜ ਹੀ ਅਸੀਂ ਜਿਹੜਾ ਭਾਰਤ ਵੱਲੋਂ ਹਿਜਾਬ ਦੇ ਉੱਤੇ ਪਾਬੰਦੀ ਦੇ ਨਾਂ ਥੱਲੇ ਮੁਸਲਮਾਨ ਬੱਚੀਆਂ ਨੂੰ ਜਿਵੇਂ ਟਰੀਟ ਕੀਤਾ ਜਾ ਰਿਹਾ, ਉਸ ਦੇ ਖਿਲਾਫ ਮੁਸਲਮਾਨ ਜਥੇਬੰਦੀਆਂ ਵੱਲੋਂ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਜੀ। ਇੰਡੀਅਨ ਕੌਂਸੂਲੇਟ ਦੇ ਬਾਹਰ ਅਸੀਂ ਵੀ ਪਾਰਟਿਸਿਪੇਟ ਕੀਤਾ, ਮੈਂ ਐਡਰੈਸ ਵੀ ਕੀਤਾ ਔਰ ਐਡਰੈਸ ਦੇ ਅਖੀਰ 'ਚ ਮੈਂ ਕਿਹਾ ਕਿ ਵੀ ਮੈਂ ਇੱਕ ਗੱਲ ਕਹਿਣ ਤੋਂ ਮੈਨੂੰ ਜਿਹੜੀ ਹੈ ਉਹ ਹੁਣ ਝਿਜਕ ਨਹੀਂ ਮਹਿਸੂਸ ਹੋ ਰਹੀ ਕਿ ਕਿੱਥੇ ਹੈ OIC 57 ਦੇਸ਼ਾਂ ਦੀ ਮੁਲਕਾਂ ਦੀ ਆਰਗੇਨਾਈਜੇਸ਼ਨ, ਇਸਲਾਮਿਕ ਬਰਾਦਰ ਮੁਲਕ ਜਿਹਨੂੰ ਫਖਰ ਨਾਲ ਕਹਿੰਦੇ ਨੇ ਕਿ ਇੰਨਾ ਵੱਡਾ ਜਿਹੜਾ ਕਹਿਰ ਢਾਇਆ ਜਾ ਰਿਹਾ। ਜੇ ਇੱਕ ਹਫ਼ਤੇ ਲਈ ਇਹ ਕਹਿਣ ਮੁਲਕ ਕਿ ਜੀ ਅਸੀਂ ਆਇਲ ਸਪਲਾਈ ਬੰਦ ਕਰਦੇ ਹਾਂ ਸਾਊਦੀ ਅਰੇਬੀਆ ਜਾਂ UAE ਤੇ ਇਹ ਗੋਡਿਆਂ ਭਾਰ ਆ ਜਾਣ, ਔਰ ਮੈਂ ਕਿਹਾ ਉਹ ਕਿੱਥੇ ਨੇ? ਇਸ ਤੋਂ ਵੱਡਾ ਕੀ ਹੋ ਸਕਦਾ? ਔਰ ਚਲੋ ਬਾਕੀਆਂ ਨੇ ਤਾਂ ਐਪਰੀਸ਼ੀਏਟ ਕੀਤਾ। ਇੱਕ ਸੱਜਣ ਜਿਹੜੇ ਬਾਅਦ 'ਚ ਉਹਨਾਂ ਨੇ ਡਾਇਰੈਕਟਲੀ ਤਾਂ ਨਹੀਂ, ਪਰ ਉਹ ਮੈਨੂੰ ਇਹ ਲੱਗਿਆ ਵੀ ਉਹ ਇਸ ਗੱਲ ਤੋਂ ਹੀ ਓਫੈਂਡ ਹੋਏ ਕਿ ਜੀ ਦੇਖੋ OIC, ਕਿਉਂਕਿ ਕੌਣ ਕਿੱਥੇ ਸੱਚ ਕਹਿਣ ਦੀ ਹਿੰਮਤ ਵਾਲੀ ਤਾਂ ਗੱਲ ਹੀ ਮੁੱਕ ਗਈ ਹੋਈ ਹੈ। ਹੁਣ ਤੁਸੀਂ ਕਹੀ ਜਾਓ, ਤੁਸੀਂ ਉੱਥੇ ਜਾ ਕੇ ਜੋ ਮਰਜ਼ੀ ਆਪਣਾ, ਜਿਹੜੇ ਵਿਚਾਰੇ ਆਮ ਲੋਕ ਨੇ, ਆਮ ਲੋਕ ਤਾਂ ਮਜ਼ਹਬੀ ਨੇ, ਉੱਥੇ ਵੀ ਸਾਰਾ ਮਾਹੌਲ ਜਿਹੜਾ ਬੜਾ ਫੇਥ ਵਾਲਿਆਂ ਦਾ, ਈਮਾਨ ਵਾਲਿਆਂ ਦਾ ਸੀ। ਪਰ ਗੱਲ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਜੇ ਉਹਨਾਂ ਨੇ, ਔਰ ਮੈਂ ਕਿਹਾ ਆਪਣੀ ਸਪੀਚ, ਮੈਂ ਕਿਹਾ ਜੀ ਜਿਨ੍ਹਾਂ ਨੇ ਇਹ ਐਕਸ਼ਨ ਲੈਣਾ ਸੀ, UAE ਨੇ ਤਾਂ 2 ਦਿਨ ਪਹਿਲਾਂ ਟ੍ਰੇਡ ਪੈਕਟ ਫਾਈਨਲ ਕੀਤਾ ਇੰਡੀਆ ਦੇ ਨਾਲ ਵੀ ਤੁਸੀਂ ਵਪਾਰ ਕਰੋਗੇ, ਤੁਸੀਂ ਉਹਨਾਂ ਨੂੰ ਸੱਦ ਕੇ ਜਿਹੜਾ ਹਾਈਐਸਟ ਸਿਵਿਲੀਅਨ ਅਵਾਰਡ ਦਿਓਗੇ, ਸਾਊਦੀ ਅਰੇਬੀਆ ਨੇ ਵੀ ਦਿੱਤਾ ਹੈ, UAE ਨੇ ਵੀ ਦਿੱਤਾ ਹੈ, ਉਹ ਤੁਹਾਡੀਆਂ ਬੱਚੀਆਂ ਨੂੰ ਬੁਰਕੇ 'ਚੋਂ ਕੱਢ ਰਹੇ ਨੇ, ਹਿਜਾਬ 'ਚੋਂ ਕੱਢ ਰਹੇ ਨੇ, ਬੇਇੱਜ਼ਤ ਕਰ ਰਹੇ ਨੇ, ਤੇ ਹੋਰ ਤੁਸੀਂ ਕਿਹੜਾ ਵਕਤ ਉਡੀਕਦੇ ਹੋ? ਬਿਲਕੁਲ। ਹੁਣ ਉਹ ਤਾਂ OIC ਬਾਰੇ ਬਹੁਤ ਵਾਰੀ ਸਾਡੇ ਪਾਕਿਸਤਾਨੀ ਵੀਰ ਵੀ ਕਹਿਣਗੇ ਕਿ ਜੀ ਓਏ ਤਾਂ ਬਿਲਕੁਲ ਹੀ ਸਪਾਈਨਲੈਸ, ਗਟਲੈਸ, ਟੂਥਲੈਸ ਕੁਛ ਨਹੀਂ ਹੈ। ਪਰ ਹੁਣ ਪਾਕਿਸਤਾਨ ਜਿਸ ਨੇ ਜ਼ਾਹਰ ਹੈ ਕਸ਼ਮੀਰ ਦੇ ਮੁੱਦੇ ਦੇ ਉੱਤੇ ਉਹ ਇੱਕ ਪਾਰਟੀ ਆ, ਉਸ ਸਾਰੇ ਦੇ ਵਿੱਚ UN ਦੇ ਵਿੱਚ ਪਲੇਬਿਸਾਈਟ ਦੇ ਲਈ ਜੰਗਾਂ ਲੜੀਆਂ ਨੇ ਇਸ ਸਾਰੇ ਦੇ ਉੱਤੇ। ਔਰ ਇਸ ਦੇ ਬਾਵਜੂਦ ਕਿ ਜਦੋਂ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਦਰਜਾ ਖਤਮ ਕੀਤਾ ਗਿਆ, ਸਭ ਤੋਂ ਸਟਰੋਂਗ ਜਿਹੜਾ ਸਟੈਂਡ ਹੈ ਉਹ ਪਾਕਿਸਤਾਨ ਔਰ ਟਰਕੀ ਨੇ ਲਿਆ। ਪਾਕਿਸਤਾਨ ਨੇ ਤਾਂ ਆਪਣਾ ਡਾਊਨਗ੍ਰੇਡ ਕਰ ਦਿੱਤਾ ਹੈ, ਡਿਪਲੋਮੈਟ ਲੈਵਲ ਉਹਨਾਂ ਦਾ ਐਂਬੈਸਡਰ ਕੱਢ ਦਿੱਤਾ ਹੈ, ਟ੍ਰੇਡ ਬੰਦ ਕਰ ਦਿੱਤਾ ਹੈ। ਔਰ ਇਮਰਾਨ ਖਾਨ ਇਹ ਕਹਿ ਕੇ ਕਿ ਮੈਂ ਐਂਬੈਸਡਰ ਹਾਂ ਕਸ਼ਮੀਰੀਆਂ ਦਾ, ਹੁਣ ਤੱਕ ਵੀ ਉਹ ਐਕਟੀਵਿਟੀ ਕਰ ਰਹੇ ਨੇ। ਪਰ ਹੁਣ ਦੇਖਣ ਵਾਲੀ ਗੱਲ ਹੈ, ਔਰ ਇਹ ਖਬਰ ਕੋਈ ਮੇਰੀ ਨਹੀਂ ਹੈ ਬਣਾਈ ਹੋਈ, ਔਰ ਕੋਈ ਜੇ ਇਸ ਦੇ ਉੱਤੇ ਕਰੇ ਮੈਨੂੰ ਕਿਸੇ ਦਾ, ਮੈਂ ਇਹ ਸਮਝਦਾ ਹੈ ਕਿ ਵੀ ਮੈਂ ਇੱਦਾਂ ਦੇ ਵੇਲੇ ਬਾਬਾ ਬੁੱਲੇ ਸ਼ਾਹ ਨੂੰ ਧਿਆ ਲੈਂਦਾ ਹੁੰਦਾ, ਉਹ ਜਿਨ੍ਹਾਂ ਦਾ ਉਹ ਕਹਿਣਾ ਕਿ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਛ ਬਚਦਾ ਏ, ਜੀ ਦੋਨਾਂ ਗੱਲਾਂ ਤੋਂ ਜੱਕਦਾ ਏ, ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਹੁਣ ਜੇ ਭਾਂਬੜੀ ਮਚਣੇ ਨੇ ਤਾਂ ਫਿਰ ਠੀਕ ਹੈ, ਹੋਰ ਸੱਚ ਕੀ ਹੁੰਦਾ ਹੈ ਨਾ ਕਿ ਜੋ ਹਾਲਾਂ ਮੈਂ ਬਹੁਤ ਕੋਸ਼ਿਸ਼ ਕਰਦਾ ਹੁੰਦਾ ਕਿ ਵੀ ਮੈਂ ਘੱਟ ਕਵਾਂ, ਕਿਉਂਕਿ ਲੇਕਿਨ ਜੇ ਤੁਸੀਂ ਦੋਸਤ ਹੋ, ਹਮਦਰਦ ਹੋ, ਤੁਸੀਂ ਆਪਣੇ ਦੋਸਤ ਨੂੰ ਨਹੀਂ ਕਹੋਗੇ ਤੇ ਇਹ ਵੀ ਤੁਸੀਂ ਪੂਰਾ ਦੋਸਤ ਦੇ ਨਾਲ ਆਪਣੀ ਵਫਾ ਨਹੀਂ ਨਿਭਾ ਰਹੇ। ਹੁਣ ਪਾਕਿਸਤਾਨ ਜਿਹਨੇ ਇਹ ਇੱਕ ਠੀਕ ਸਟੈਂਡ ਲਿਆ, ਫਿਰ ਜਦੋਂ ਪਿਛਲੇ ਦਿਨਾਂ ਦੇ ਵਿੱਚ ਹਾਲਾਂ ਅਸੀਂ ਉਦੋਂ ਥੋੜ੍ਹਾ ਜਿਹਾ ਮੱਥਾ ਠਣਕਿਆ ਜਦੋਂ ਇਹਨਾਂ ਦਾ ਪਾਲਿਸੀ ਡਾਕੂਮੈਂਟ ਆਇਆ, ਹਾਲਾਂ ਉਹ ਨਵਾਜ਼ ਸ਼ਰੀਫ ਦੇ ਜ਼ਮਾਨੇ ਤੋਂ ਡਿਸਕਸ ਹੋ ਰਿਹਾ ਸੀ, ਉਹਦੇ 'ਚ ਵੀ ਕਿਤੇ ਨਾ ਕੁਛ ਪਾਰਟ ਉਹਦਾ ਕਲਾਸੀਫਾਈ ਕੀਤਾ ਗਿਆ, ਪਰ ਜਿਹੜਾ ਕੁਛ ਪਾਰਟ ਸਾਹਮਣੇ ਆਇਆ ਉਹਦੇ ਤੋਂ ਮੈਨੂੰ ਲੱਗਿਆ ਕਿ ਵੀ ਇਹ ਕੋਈ ਨਵੀਂ ਜਿਹੜੀ ਹੈ ਸ਼ੁਰੂ ਕਰਨ ਦੇ ਲਈ ਕਮਿਊਨੀਕੇਸ਼ਨ ਕੋਈ ਗਰਾਊਂਡ ਤਾਂ ਨਹੀਂ ਤਿਆਰ ਕੀਤੀ। ਪਰ ਫਿਰ ਲੱਗਾ ਕਿ ਭਾਈ ਹੋ ਸਕਦਾ ਇੰਟਰਨੈਸ਼ਨਲ IMF ਦੀ ਤਲਵਾਰ ਲਟਕ ਰਹੀ ਹੈ, ਦੂਸਰਾ ਹੋ ਰਿਹਾ, ਉਹਨਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਭਾਈ ਉਹ ਖਿੱਤੇ 'ਚ ਪੀਸ ਦੂਜਾ ਚਾਹੁੰਦੇ ਨੇ। ਪਰ ਅੱਜ ਤਾਂ ਇਹ ਹੱਦ ਵਾਲੀ ਗੱਲ ਹੀ ਹੋਈ। ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਦੇ ਜਿਹੜੇ ਐਡਵਾਈਜ਼ਰ ਨੇ ਅਬਦੁਲ ਰਜ਼ਾਕ ਦਾਊਦ, ਉਹਨਾਂ ਨੇ ਮੀਡੀਆ ਦੇ ਨਾਲ ਇੰਟਰੈਕਟ ਕੀਤਾ ਔਰ ਜਿਹੜਾ ਉਸ ਦੇ ਵਿੱਚ
ਜਿਹੜਾ ਔਰ ਇਹਨੂੰ ਡਾਨ ਅਖਬਾਰ ਰਿਪੋਰਟ ਕਰ ਰਹੀ ਹੈ, ਬਾਕੀਆਂ 'ਚ ਵੀ ਆਇਆ ਅੱਜ ਸਾਰੇ ਸੋਸ਼ਲ BBC ਦੀ ਡਿਫਰੈਂਟ ਸਰਵਿਸ ਤੇ ਵੀ ਸੀ। ਉਹਦੇ 'ਚ ਉਹਨਾਂ ਨੇ ਕਿਹਾ ਐਗਜ਼ੈਕਟ ਉਹਨਾਂ ਦੇ ਲਫ਼ਜ਼ ਕੋਟ ਅਨ ਕੋਟ ਨੇ, ਐਜ਼ ਫਾਰ ਐਜ਼ ਦਾ ਮਿਨਿਸਟਰੀ ਆਫ ਕਮਰਸ ਇਜ਼ ਕੰਸਰਨਡ its position is to do trade with India, and my stance is that we should do trade with India and it should be opened now. ਹੁਣ ਇਹ ਟੈਕਸਟਾਈਲ ਇੰਡਸਟਰੀ ਪ੍ਰੋਡਕਸ਼ਨ ਇਨਵੈਸਟਮੈਂਟ ਇਸ ਦੇ ਵਿੱਚ ਐਡਵਾਈਜ਼ਰ ਨੇ ਦਾਊਦ ਸਾਹਿਬ, ਉਹਨੇ ਕਹਿ ਰਹੇ ਨੇ ਕਿ ਭਾਈ ਜਿੱਥੋਂ ਤੱਕ ਮੇਰੀ ਮਿਨਿਸਟਰੀ ਦਾ ਤਾਲੁਕ ਹੈ, ਮੇਰੀ ਵਜ਼ਾਰਤ ਦਾ ਤਾਲੁਕ ਹੈ, ਸਾਡੀ ਪੋਜੀਸ਼ਨ ਤਾਂ ਇਹ ਹੈ ਕਿ ਭਾਰਤ ਦੇ ਨਾਲ ਵਪਾਰ ਖੋਲੋ ਔਰ ਇਹ ਜਿਹੜਾ ਹੈ ਉਹ ਹੁਣ ਇਹ ਖੁੱਲ੍ਹਣਾ ਚਾਹੀਦਾ। ਔਰ ਇਹਦੀ ਈਵਨ ਇੰਡੀਅਨ ਮੀਡੀਆ ਨੇ ਵੀ ਚਟਖਾਰੇ ਲੈ ਕੇ ਉਸ ਦੀ ਦਿੱਤੀ ਹੈ। ਐਡਵਾਈਜ਼ਰ ਟੂ ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ backs resumption of trade ties with India. India has said that it desires normal neighborly relations with Pakistan in an environment free of terror and hostility. ਕਿ ਭਾਈ ਵਿਕਟਮ ਕੌਣ ਹੈ? ਤੁਸੀਂ ਕਸ਼ਮੀਰ ਦੇ ਲੋਕਾਂ ਨੂੰ ਉੱਥੇ ਫੌਜ ਰੱਖ ਕੇ ਰੋਜ਼ਾਨਾ ਜਿਸ ਲੈਵਲ ਦੇ ਉੱਥੇ ਜ਼ੁਲਮ ਹੋ ਰਹੇ ਨੇ, ਕੋਈ ਦਿਨ ਐਸਾ ਨਹੀਂ ਹੈ ਕਿ ਉੱਥੋਂ ਜਿਹੜੀ ਹੈ ਚੀਖੋ ਪੁਕਾਰ ਨਾਲ ਜੁੜੀ ਹੋਈ ਕੋਈ ਖਬਰ ਨਾ ਹੋਏ। ਲੇਕਿਨ ਇੱਕ ਪਾਸਾ ਉਹੀ ਗੱਲ ਕਿ ਵੀ ਉਹ ਕਹੇ ਨੱਕ ਵਢਾਉਣ ਨੂੰ ਤੇ ਉਹ ਫਿਰੇ ਨੱਥ ਕਢਾਉਣ ਨੂੰ। ਹੁਣ ਇਹ ਪਾਕਿਸਤਾਨ ਦੇ ਵਜ਼ੀਰ ਸਾਹਿਬ ਜਿਹੜੇ ਵੀ ਨੇ, ਦਾਊਦ ਸਾਹਿਬ, ਇਹਨਾਂ ਨੂੰ ਤਾਂ ਮੈਂ ਹੁਣ ਕੀ ਕਹਾਂ, ਪਰ ਜੇ ਇਹ ਚਲੋ ਇੰਟਰਨਲੀ ਤੁਸੀਂ ਮੀਟਿੰਗ ਦੇ ਵਿੱਚ ਬੈਠਦੇ ਹੋ, ਤੁਹਾਡਾ ਕੋਈ ਥਾਟ ਹੈ, ਤੇ ਜੇ ਤੁਸੀਂ ਬੇਗੈਰਤੀ ਫੜੀ ਹੋਈ ਹੈ ਫਿਰ ਕਰ ਲਓ, ਵਪਾਰ ਵੀ ਕਰ ਲਓ। ਔਰ ਇਸ ਗੱਲ ਦਾ ਵੀ ਫਿਰ ਧਿਆਨ ਰੱਖਿਓ ਕਿ ਭਾਈ ਇਕੱਲਾ ਇਹ ਨਹੀਂ ਹੈ ਵੀ ਤੁਸੀਂ ਜਿਹੜਾ ਕਸ਼ਮੀਰੀਆਂ ਦੇ ਨਾਲ ਜਾਂ ਭਾਰਤ ਦੇ ਵਿੱਚ ਜੋ 20 ਕਰੋੜ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਤੁਸੀਂ ਫਿਰ ਕਿਹੜੇ ਅੱਲਾ ਨੂੰ ਖੁਸ਼ ਕਰੋਗੇ, ਕਿਹੜੀ ਨਮਾਜ਼ ਜਿਹਦੇ 'ਚ ਤੁਸੀਂ ਆਪਣੇ ਸਾਰੇ ਜਿਹੜਾ ਉਹਨਾਂ ਮੁਸਲਮਾਨ ਭਰਾਵਾਂ ਭੈਣਾਂ ਨੂੰ ਯਾਦ ਕਰਦੇ ਹੋ, ਉਹਨਾਂ ਨੂੰ ਬੇਪਤ ਕੀਤਾ ਜਾ ਰਿਹਾ। ਕਸ਼ਮੀਰ 'ਚ ਕੀ ਹੋ ਰਿਹਾ ਹੁਣ, ਜੋ ਕਰਨਾਟਕਾ 'ਚ ਚੱਲ ਰਿਹਾ, ਜੋ ਕਿ ਆਉਣ ਵਾਲੇ ਪੀਰੀਅਡ ਸਾਰੇ ਭਾਰਤ ਦੇ ਵਿੱਚ ਚੱਲ ਰਿਹਾ, ਤੇ ਜੇ ਤੁਹਾਨੂੰ ਇਹੀ ਨਹੀਂ ਹੈ ਕਿ ਭਾਈ ਦੇ ਬਾਵਜੂਦ ਤੁਸੀਂ ਉਹਨਾਂ ਨਾਲ ਵਪਾਰ ਕਰਨਾ, ਵਪਾਰ ਇਹ ਸਾਰੇ ਟ੍ਰੇਡਰ ਨੇ, ਵਪਾਰੀ ਨੇ ਇਹ, ਪਰ ਇਹਨਾਂ ਨੂੰ ਇਹ ਉਦੋਂ ਸਮਝ ਆਏਗੀ ਜਦੋਂ ਈਵਨ ਵਪਾਰ 'ਚ ਵੀ 5-7 ਸਾਲ 'ਚ ਹਿੰਦੂ ਵਪਾਰੀ ਇਹਨਾਂ ਦੇ ਲਾਹੌਰ, ਇਸਲਾਮਾਬਾਦ ਤੇ ਦੂਜੇ ਜਿਹੜਿਆਂ 'ਚ ਵੱਡੇ ਵੱਡੇ ਨੇ, ਉਹਨਾਂ ਨੂੰ ਵੀ ਉਹਨਾਂ ਨੇ ਟੇਕ ਓਵਰ ਕੀਤਾ ਹੋਣਾ। ਪਰ ਮੈਨੂੰ ਇਸ ਗੱਲ ਦਾ ਦੁੱਖ ਹੋਇਆ, ਭਾਵੇਂ ਕਿਸੇ ਨੂੰ ਕੁਝ ਚੰਗਾ ਲੱਗੇ ਜਾਂ ਨਾ ਲੱਗੇ। ਔਰ ਉਹਦੇ 'ਚੋਂ ਇਹ ਫਿਰ ਕਹਿ ਰਿਹਾ ਅੱਗੇ ਜਾ ਕੇ ਮਿਸਟਰ ਦਾਊਦ, ਟ੍ਰੇਡ ਵਿਦ ਇੰਡੀਆ ਇਜ਼ ਵੈਰੀ ਬੈਨੀਫੀਸ਼ੀਅਲ ਟੂ ਆਲ ਐਸਪੈਸ਼ਲੀ ਪਾਕਿਸਤਾਨ ਐਂਡ ਆਈ ਸਪੋਰਟ ਇਟ। ਫਿਰ ਤੁਸੀਂ ਬੰਦ ਹੀ ਕਾਹਨੂੰ ਕਰਨੀ ਸੀ? ਆਪਣੇ ਜਿਨ੍ਹਾਂ ਨੂੰ ਐਡਵਾਈਸ ਕਰਦੇ ਹੋ ਉਹਨਾਂ ਨੂੰ ਫਿਰ ਕੀ ਕਹਿਣ ਦੀ ਲੋੜ ਸੀ ਕਿ ਜੀ ਅਸੀਂ ਇਹ ਸਾਰਾ, ਔਰ ਦੂਜੇ ਪਾਸੇ ਇੰਡੀਆ ਕਹਿ ਰਿਹਾ ਜੀ ਹਾਂ ਅਸੀਂ ਕਰਾਂਗੇ ਗੱਲਬਾਤ, ਪਰ ਪਹਿਲਾਂ ਦਹਿਸ਼ਤਗਰਦੀ ਬੰਦ ਕਰੋ। ਆ 4 ਦਿਨ ਪਹਿਲਾਂ UN ਦੇ ਵਿੱਚ ਇੰਡੀਅਨ ਮਿਸ਼ਨ ਨੇ ਕਿਵੇਂ ਪਾਕਿਸਤਾਨ ਨੂੰ ਲਸ਼ਕਰੇ ਤੋਇਬਾ ਉਹਦੇ ਨਾਲ ਜੋੜ ਕੇ ਉਹਨੇ ਕਿਹਾ ਜੀ ਇਹ ਸਭ ਤੋਂ ਵੱਡੀ ਜਿਹੜੀ ਹੈ ਸੈਂਕਚੁਰੀ ਹੈ। ਅਫਗਾਨਿਸਤਾਨ 'ਚ ਤੁਹਾਡੇ ਨਾਲ ਇੰਡੀਆ ਨੇ ਕੀ ਨਹੀਂ ਕੀਤਾ, ਉੱਥੇ ਉਹ 20 ਸਾਲ ਬੈਠ ਕੇ ਜਦੋਂ ਤੋਂ ਇਹ 9/11 ਤੋਂ ਬਾਅਦ। ਔਰ ਜੇ ਹੁਣ ਤੁਹਾਨੂੰ ਥੋੜ੍ਹਾ ਬਹੁਤ ਉਹ ਇਨਫਲੂਐਂਸ ਫਰੀ ਤੁਹਾਡਾ ਉਹ ਬਾਰਡਰ ਮਿਲਿਆ ਤੇ ਤੁਸੀਂ ਇੱਧਰ ਜਿਹੜਾ ਫੇਰ ਉਸ ਕਿਸਮ ਦੀਆਂ ਹਰਕਤਾਂ ਕਰਦੇ ਹੋ। ਔਰ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਜੇ ਮਜ਼ਹਬ ਵੀ ਵਪਾਰ ਹੈ, ਇਨਸਾਫ, ਈਮਾਨ, ਉਸ ਨੂੰ ਵੀ ਤੁਸੀਂ ਟ੍ਰੇਡ 'ਚ ਹੀ ਲੈ ਆਉਣਾ। ਇਹ ਤੁਸੀਂ ਫਿਰ ਇਨਸਾਫ ਨੂੰ ਵੀ ਟ੍ਰੇਡ ਇਨ ਨਹੀਂ ਕਰ ਰਹੇ, ਤੁਸੀਂ ਈਮਾਨ ਦਾ ਵੀ ਨੂੰ ਵੀ ਟ੍ਰੇਡ ਇਨ ਕਰ ਰਹੇ ਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਨਾ ਸੁਣਾ ਗਿਆ ਤੋਂ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।